ਆਮ ਆਦਮੀ ਪਾਰਟੀ ਵਾਲੇ ਪਹਿਲਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਤਰਲੇ ਕੱਢਦੇ ਸੀ, ਪਰ ਅੱਜ ਕੱਲ ਬੰਦੂਕਾਂ ਕੱਢ ਰਹੇ ਨੇ। ਆਮ ਆਦਮੀ ਪਾਰਟੀ ਵਾਲੇ ਕਦੇ ਲੋਕਾਂ ਦੇ ਹਾੜੇ ਕੱਢਦੇ ਸੀ, ਪਰ ਅੱਜ ਕੱਲ ਧੱਕੇ ਮਾਰ ਰਹੇ ਨੇ। ਲੰਘੇ ਦਿਨਾਂ ਦੇ ਵਿੱਚ ਅਜਿਹੀਆਂ ਕਈ ਵਾਰਦਾਤਾਂ ਵਾਪਰੀਆਂ, ਪਰ ਹੁਣ ਜਿਹੜੀ ਤਾਜ਼ੀ ਘਟਨਾ ਵਾਪਰੀ ਹੈ ਉਹ ਵਾਪਰੀ ਹੈ ਪਿੰਡ ਸੋਢੀਵਾਲਾ, ਜਿਹੜਾ ਕਿ ਜਦੋਂ ਜਿਨ੍ਹਾਂ ਪਿੰਡਾਂ ਦੇ ਵਿੱਚ ਅੱਗ ਲੱਗੀ ਹੈ, ਜ਼ੀਰਾ ਦੇ ਨੇੜੇ ਦੇ ਤੇੜੇ ਦੇ ਪਿੰਡਾਂ ਦੇ ਵਿੱਚ ਵਿਧਾਇਕ ਜਿਹੜੇ ਉੱਥੋਂ ਦੇ ਨੇ ਨਰੇਸ਼ ਕਟਾਰੀਆ, ਉਹ ਜਦੋਂ ਪਿੰਡਾਂ ਦੇ ਲੋਕਾਂ ਦਾ ਹਾਲ ਚਾਲ ਪੁੱਛੇ ਤਾਂ ਗੁੱਸੇ ਦੇ ਵਿੱਚ ਆਏ ਕਿਸਾਨਾਂ ਨੇ ਉਹਨਾਂ ਨੂੰ ਤਿੱਖੇ ਸਵਾਲ ਕੀਤੇ। ਜਦੋਂ ਤਿੱਖੇ ਸਵਾਲ ਕੀਤੇ ਤਾਂ ਇਸ ਦਰਮਿਆਨ ਜਿਹੜੀ ਇਹ ਗੱਲਬਾਤ ਸੀਗੀ ਤਕਰਾਰਬਾਜ਼ੀ ਦੇ ਵਿੱਚ ਬਦਲ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਹੀ ਇੱਕ ਸਾਥੀ ਨੇ ਗੱਡੀ ਦੇ ਵਿੱਚੋਂ ਬੰਦੂਕ ਕੱਢ ਲਈ। ਹੁਣ ਇਹ ਉਹੀ ਲੋਕ ਨੇ ਜਿਹੜੇ ਲੋਕਾਂ ਦੀਆਂ ਕੰਧਾਂ ਦੇ ਉੱਤੇ ਪੋਸਟਰ ਲਾਉਣ ਦੇ ਬਦਲੇ ਤਰਲੇ ਮਿੰਨਤਾਂ ਕੱਢਦੇ ਹੁੰਦੇ ਸੀ। ਇਹ ਉਹੀ ਲੋਕ ਨੇ ਪਿੰਡਾਂ ਦੇ ਵਿੱਚ ਜਾ ਕੇ ਜਥੇਬੰਦੀਆਂ ਤੋਂ ਲੋਕਾਂ ਤੋਂ ਸਹਿਯੋਗ ਮੰਗਦੇ ਸੀ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਅਕਾਲੀ ਜਾਂ ਕਾਂਗਰਸੀ ਪਰਚੇ ਕਰ ਰਹੇ ਆ ਤੇ ਤੁਸੀਂ ਸਾਨੂੰ ਬਚਾਓ ਉਹਨਾਂ ਤੋਂ। ਇਹ ਉਹੀ ਲੋਕ ਨੇ ਜਿਹੜੇ ਖੰਭਿਆਂ ਦੇ ਉੱਤੇ ਜਦੋਂ ਪੋਸਟਰ ਲਾਉਂਦੇ ਸੀ ਵੀ ਮੈਂ ਕਹਿਣਾ ਵੀ ਫਲਾਨਾ ਬੰਦਾ ਤਸਕਰ ਹੈ, ਤੇ ਉਦੋਂ ਲੋਕਾਂ ਦੇ ਘਰਾਂ ਦੇ ਵਿੱਚੋਂ ਪੌੜੀਆਂ ਚੱਕਦੇ ਫਿਰਦੇ ਹੁੰਦੇ ਸੀ, ਤੇ ਅੱਜ ਬੰਦੂਕਾਂ ਕੱਢ ਰਹੇ ਨੇ। ਇਕੱਲਾ ਇੱਕ ਮਾਮਲਾ ਨਹੀਂਗਾ। ਇਸ ਤੋਂ ਪਹਿਲਾਂ ਬਲਕਾਰ ਸਿੱਧੂ ਜਿਹੜੇ ਕਿ ਬਠਿੰਡਾ ਦੇ ਇੱਕ ਹਲਕੇ ਤੋਂ ਜਿਹੜਾ ਉਹ ਐਮਐਲਏ ਆਉਂਦੇ ਨੇ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕੁਲਤਾਰ ਸਿੰਘ ਸੰਧਵਾਂ ਜਿਹੜੇ ਕਿ ਸਪੀਕਰ ਨੇ, ਉਹਨਾਂ ਦੇ ਬਾਰੇ ਅਪਸ਼ਬਦ ਵੀ ਬੋਲੇ ਸੀ, ਭੱਦੀ ਸ਼ਬਦਾਵਲੀ ਬੋਲੀ ਸੀ। ਉਹਨਾਂ ਦੇ ਵੀ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਇੱਕ ਬੇਰੁਜ਼ਗਾਰ ਨੇ ਆਪਣੀ ਗੱਲ ਰੱਖਣੀ ਚਾਹੀ ਤਾਂ ਉਹਨੂੰ ਵੀ ਧੱਕੇ ਮਾਰੇ ਗਏ। ਇਸੇ ਤਰ੍ਹਾਂ ਕੁਲਤਾਰ ਸਿੰਘ ਸੰਧਵਾਂ ਨੂੰ ਸਪੀਕਰ ਸਾਹਿਬ ਨੂੰ ਲੋਕਾਂ ਨੇ ਸਵਾਲ ਕੀਤੇ ਤੇ ਉਹਨਾਂ ਨੂੰ ਵੀ ਕਿਸਾਨਾਂ ਨੂੰ ਵੀ ਧੱਕੇ ਮਾਰੇ ਗਏ। ਹੁਣ ਜਿਹੜੇ ਲੋਕਾਂ ਦੇ ਤੁਸੀਂ ਤਰਲੇ ਕੱਢਦੇ ਸੀ, ਅੱਜ ਜੇ ਉਹਨਾਂ ਨੂੰ ਧੱਕੇ ਮਾਰਨ ਤੇ ਆ ਗਏ ਹੋ, ਤੁਹਾਨੂੰ ਕੀ ਲੱਗਦਾ ਕਿ ਲੋਕ ਭੁੱਲ ਜਾਣਗੇ? ਸੋ ਦੇਣਾ ਤਾਂ ਸੀ ਇਹਨਾਂ ਨੇ ਮੱਚੀਆਂ ਹੋਈਆਂ ਕਣਕਾਂ ਦਾ ਮੁਆਵਜ਼ਾ ਤੇ ਵੰਡਾਉਣਾ ਸੀ ਕਿਸਾਨਾਂ ਦੇ ਨਾਲ ਦੁੱਖ, ਪਰ ਉਲਟਾ ਅੱਜ ਕੱਲ ਵਿਧਾਇਕ ਨਰੇਸ਼ ਕਟਾਰੀਆ ਤੇ ਹੋਰ ਜਿਹੜੇ ਲੋਕ ਨੇ ਜਦੋਂ ਇਹਨਾਂ ਦਾ ਵਿਰੋਧ ਹੁੰਦਾ ਤੇ ਇਹ ਉਹਨਾਂ ਦੇ ਨਾਲ ਹਮਦਰਦੀ ਪ੍ਰਗਟਾਉਣ ਦੀ ਬਜਾਏ ਪੰਜਾਬੀਆਂ ਨੂੰ, ਲੋਕਾਂ ਨੂੰ, ਕਿਸਾਨਾਂ ਨੂੰ ਗੁੰਡਾਗਰਦੀ ਦੇ ਨਾਲ ਦਬਾਉਣਾ ਚਾਹੁੰਦੇ ਨੇ, ਜਿਹੜੀ ਕਿ ਹਰਗਿਜ਼ ਨਜਾਇਜ਼ ਕਾਰਵਾਈ ਹੈ।